अस्सलाम वालेकुम जी नाज़रीन, मैं सजाद जानी ਤੁਹਾਡੀ भरपूर फरमाइश ਸੀਗੀ ਕਿ ਜਨਾਬ ਜੀ ਅੱਛੂ ਖਾਨ ਸਾਹਿਬ ਦੁਬਾਰਾ ਨਹੀਂ ਆਏ। ਅਸਲ ਦੇ ਵਿੱਚ ਅੱਛੂ ਖਾਨ ਸਾਹਿਬ ਤੇ ਹੈ ਸੀ ਸਾਡਾ ਹੀ ਥੋੜਾ ਜਿਹਾ ਜ਼ਰਾ ਨਿਜ਼ਾਮ ਦਰਮ ਬਰਮ ਮਸਰੂਫੀਅਤ ਸੀ ਤੇ ਖਾਨ ਸਾਹਿਬ ਆ ਗਏ ਨੇ। ਹੁਣ ਖਾਨ ਸਾਹਿਬ ਤੇ ਨਾਲ ਫਰੀਦ ਸਾਹਿਬ ਸਰ ਖਾਨ ਸਾਹਿਬ ਦੇ ਚਹੀਤੇ ਦੁਸ਼ਮਣ ਚਹੀਤੇ ਚੇਜ਼ੇਬਾਜ਼। ਨਹੀਂ ਨਹੀਂ, ਮੈਂ ਤੇ ਇਤਰਾਮ ਦੇ ਵਿੱਚ ਹੀ ਕਸਮੇ ਖਾਨ ਸਾਹਿਬ ਇੰਨੀ ਦੇਰ ਕਿੱਥੇ ਰਹੇ ਹੋ? ਨਹਿਰ ਚੜੀ ਸੀ ਤਾਂ ਨਹੀਂ ਸੀ ਉਰਾ ਆਉਂਦੇ। ਸਟਾਰਟ ਹੀ ਤੁਸੀਂ ਜੁਗਤ ਕਰਤੀ, ਮੈਨੂੰ ਪੁੱਛੋ ਤਾਂ ਸੀ ਧਿਆਨ ਨਾਲ ਜ਼ਰਾ। ਓਏ ਇਹਨੂੰ ਅੱਜ ਮੈਂ ਬਹੁਤ ਜੁਗਤਾਂ ਮਾਰਨੀਆਂ ਖਾਨ ਸਾਹਿਬ ਅੱਜ ਐਸੀਆਂ ਇਹਨੂੰ ਮੈਂ ਲਿਖੀਆਂ? ਨਹੀਂ ਉਹ ਇਹਦੇ ਨਸੀਬਾਂ 'ਚ ਲਿਖੀਆਂ ਨੇ। ਵਾਹ ਵਾਹ, ਇਹ ਇੰਜ ਹੋ ਕੇ ਆਉਣੀਆਂ। ਘੁੰਮ ਕੇ। ਅੱਛਾ ਖਾਨ ਸਾਹਿਬ ਕੋਈ ਤੁਸੀਂ ਵਾਕਿਆ ਕੋਈ ਨਵਾਂ? ਪਹਿਲੇ ਤੇ ਨਾਜ਼ਰੀਨ ਮੈਂ ਜਨਾਬ ਸਜਾਦ ਜਾਨੀ ਸਾਹਿਬ ਦਾ ਬਹੁਤ ਮਸ਼ਕੂਰ ਕਾਰ ਜਨਾਬ ਸਜਾਦ ਜਨਾਬ ਸਦਰ ਹੁੰਦਾ ਜਿਵੇਂ, ਬਹੁਤ ਅੱਛੇ ਜ਼ਿੰਦਾਰ ਨੇ, ਬਹੁਤ ਅੱਛੇ। ਤੁਸੀਂ ਮੇਰੇ ਬਹੁਤ ਵੱਡੇ ਲੋਕ ਨੇ। ਮਾਲਕ ਤੁਹਾਡੀ ਖੈਰ ਕਰੇ। ਮੈਂ ਇਹਨਾਂ ਦਾ ਬੜਾ ਮਸ਼ਕੂਰ ਹਾਂ, ਇਹਨਾਂ ਦੀ ਮਿਹਰਬਾਨੀ ਕਿ ਮੈਂ ਦੁਬਾਰਾ ਯਾਦ ਕੀਤਾ। ਵਾਹ, ਮੇਰੇ ਬੌਸ ਨੇ, ਮੇਰੇ ਮੋਹਸਨ ਨੇ, ਲੈ ਇਹਨੇ ਜ਼ਰਾ ਨਵਾਜ਼ੀ ਦੇ ਆਲੋ ਆਇਆ ਜ਼ਰਾ ਨਵਾਜ਼ੀ। ਲੈ ਅੱਛਾ ਜੀ, ਇਹਨਾਂ ਦੀ ਜ਼ਰਾ ਨਵਾਜ਼ੀ ਕੇ ਮੈਨੂੰ ਦੁਬਾਰਾ ਯਾਦ ਕੀਤਾ। ਨਹੀਂ ਖਾਨ ਸਾਹਿਬ ਤੁਸੀਂ ਮਾਸ਼ਾਅੱਲਾ ਆਪ ਬਹੁਤ ਅੱਛੇ ਤੇ ਨਹੀਂ, ਲੇਕਿਨ ਮੈਂ ਫਿਰ ਵੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਮੈਂ ਬਾਰ-ਬਾਰ ਨਾ ਲਿਆਵਾਂ, ਲੇਕਿਨ ਫਿਰ ਵੀ ਮੈंने ਫੋਨ ਆਹੋ ਅੱਛਾ ਜੀ, ਨਹੀਂ ਆਏਗਾ ਖੈਰ ਹੋਏ ਤਾਂ ਜੀ। ਸਾਡੇ ਉਹਨਾਂ ਬਜ਼ੁਰਗਾਂ ਚੋਂ ਨੇ ਜਿਹੜੇ ਲਾਡਲੇ ਜੇ ਬਜ਼ੁਰਗ ਨਹੀਂ ਹੁੰਦੇ, ਮਿਹਰਬਾਨੀ, ਬਹੁਤ ਇਹਨਾਂ ਨਾਲ ਹਰ ਕਿਸਮ ਦੀ ਅਸੀਂ ਗੱਲ ਕਰ ਲਈਦੀ ਆ, ਉਸ ਕਿਸਮ ਦੀ ਵੀ ਕਰ ਲਈਦੀ ਆ। ਬਿਲਕੁਲ ਵਾਕਿਆ ਜਨਾਬ ਮੈਂ ਪੇਸ਼ ਕਰਾਂਗਾ ਅੱਜ। ਖਾਨ ਸਾਹਿਬ ਉੱਤੇ ਹੋ ਜਾਓ, ਥੋੜਾ ਸਿੱਧੇ ਹੋ ਜਾਓ। ਜੁੱਤੀ ਲਾ ਕੇ ਨਹੀਂ ਮੇਰਾ ਨਹੀਂ ਜੁੱਤੀ ਹਾਲੇ ਨਹੀਂ ਲਾਉਣੀ। ਜੁੱਤੀ ਐਂਡ ਗੱਲ ਸ਼ੁਰੂ ਹੋਏਗੀ ਨਾ। ਅੱਜ ਕੱਲ ਮੂੰਹ ਨਾਲ ਹੀ ਹੋ ਜਾਣੀ, ਮੂੰਹ ਨਾਲ ਮੁੱਕ ਜਾਣੀ ਹਾਲੇ ਜੁੱਤੀ ਨਹੀਂ ਲਾਉਣੀ ਤੁਸੀਂ। ਅੱਛਾ ਜੀ, ਇੱਕ ਸਿੰਗਰ ਸੀ ਸਾਡੇ ਫੈਸਲਾਬਾਦ ਦਾ, ਅੱਛਾ ਹਮਾਇੂੰ ਖੁਰਸ਼ੀਦ ਸਾਹਿਬ। ਅੱਛਾ ਅੱਲਾਹ ਤਾਲਾ ਨੂੰ ਗਲੀਕੇ ਰਹਿਮਤ ਮੇਰੇ ਮਾਜ਼ਰਤ ਦੇ ਨਾਲ ਕਹਾਂਗਾ, ਤੰਦਰੁਸਤ ਮਾਲਕ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਅੱਛਾ ਤੁਹਾਨੂੰ ਨਹੀਂ ਪਤਾ ਹਜੇ ਤੱਕ ਕਿ ਹੈ ਨੇ ਕਿ ਨਹੀਂ? ਕਿ ਨਹੀਂ, ਲੇਕਿਨ ਅੱਲਾਹ ਪਾਕ ਸਿਹਤ ਤੰਦਰੁਸਤੀ ਇਹ ਦੇਵੇ। ਕੈਸਾ ਤਾਰਫ ਹੈ ਯਾਰ ਤੁਮ ਮੁਲਾਕਾਤ ਹੋਈ ਨਰਸਾ ਕਿ ਹੋ ਮੈਨੂੰ ਨਹੀਂ ਪਤਾ ਹੈ ਨੇ ਕਿ ਨਹੀਂ। ਅਗਰ ਹੈ ਨੇ ਤੇ ਅੱਲਾ ਤੰਦਰੁਸਤੀ ਦੇਵੇ, ਨਹੀਂ ਯਾਰ, ਨਹੀਂ ਹੈ ਤੇ ਅੱਲਾ ਗਰੀਕੇ ਰਹਿਮਤ ਕਰੇ। ਜ਼ਾਹਿਰ ਅਰਸਾ ਹੋ ਗਿਆ ਮਿਲੇ ਨੂੰ, ਮੁਲਾਕਾਤ। ਖਾਨ ਸਾਹਿਬ ਅੱਛਾ ਤੁਹਾਡਾ ਦਿਲ ਕੀ ਕਹਿ ਰਿਹਾ, ਹੋਣੇ ਨੇ ਕਿ ਨਹੀਂ? ਇਹ ਹਯਾਤ ਨੇ, ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਆਖਰੀ ਤੰਦਰੁਸਤੀ। ਵਾਰੀ ਜਦੋਂ ਤੁਸੀਂ ਮਿਲੇ ਤੁਹਾਡੀ ਉਮਰ ਕਿੰਨੀ ਸੀ? ਉਦੋਂ ਉਹਨਾਂ ਦੀ ਕਿੰਨੀ ਉਮਰ ਸੀ? ਉਦੋਂ ਉਹ ਬਿਮਾਰ ਸਨ ਜਦੋਂ ਮੈਨੂੰ ਮਿਲੇ। ਉਮਰ ਕਿੰਨੀ ਕੁ ਸੀ ਤਕਰੀਬਨ? ਮੈਂ ਕਿਹਾ 10 ਸਾਲ ਪਹਿਲੇ ਮੈਨੂੰ ਮਿਲੇ। ਮੈਂ ਇੱਕ ਸ਼ੋਅ ਕਰ ਰਿਹਾ ਸੀ ਇੱਥੇ ਸੈਮਨਾ ਪਾਰਕ ਫੈਸਲਾਬਾਦ। ਉਦੋਂ ਉਹਨਾਂ ਦੀ ਉਮਰ ਕਿੰਨੀ ਕੁ ਸੀ? ਉਦੋਂ ਜ਼ੈਫ ਸਨ। ਉਦੋਂ ਜ਼ਈਫ ਸਨ। 35-40 ਸਾਲ ਉਮਰ ਸੀ ਉਹਦੀ। 35-40 ਸਾਲ ਵਾਲਾ ਜ਼ਈਫ ਹੁੰਦਾ? ਨਹੀਂ ਠੀਕ, ਤਕਰੀਬਨ ਠੀਕ ਹੀ ਸੀ, ਏਡੇ ਨਾਰਮਲ। ਨਹੀਂ 35 ਸਾਲ ਵਾਲਾ ਕਿਹੜਾ ਜ਼ਈਫ ਹੁੰਦਾ? 40 ਸਾਲ ਲਾ ਦੋ, 40 ਸਾਲ ਵਾਲਾ ਵੀ ਜ਼ਈਫ ਨਹੀਂ ਹੁੰਦਾ। ਉਹ ਦਰਮਿਆਨਾ ਜਿਹਾ, ਦਰਮਿਆਨਾ ਕੀ ਮਤਲਬ? ਨਾਰਮਲ ਜਿਹਾ। 40 ਦਾ ਅੱਧ ਕਰ ਲਓ 20, ਇਹ ਕਹਿ ਰਹੇ? ਨਹੀਂ 40 ਸਾਲ ਦਾ ਜ਼ਈਫ ਤਾਂ ਨਹੀਂ ਹੁੰਦਾ ਖਾਨ ਸਾਹਿਬ। ਇਹ ਕੀ ਚਲੋ ਉਦੋਂ ਤੁਸੀਂ 35 ਸਾਲ 35-40 ਸਾਲ ਕਿਹਾ, 10 ਸਾਲ ਹੋ ਗਏ, 45 ਸਾਲ ਹੋ ਗਏ ਹੋਣਗੇ। ਤੁਸੀਂ ਉਹਨਾਂ ਨੂੰ ਗਰੀਕੇ ਰਹਿਮਤ ਵੀ ਕਰਾਈ ਜਾ ਰਹੇ। ਮੈਂ ਮਾਦਰਤ ਦੇ ਨਾਲ ਕਹਿ ਰਿਹਾ ਨਾ, ਨਹੀਂ ਮਾਦਰਤ ਉਹਦਾ ਯਾਦ ਹੀ ਨਾ ਹੋਈ ਕਾਫੀ ਦੇਰ। ਤੁਸੀਂ ਇੱਕ ਬੰਦੇ ਨੂੰ ਫੌਤ ਹੀ ਕਰਤਾ, ਉਹ ਦਿਲ ਅੱਲਾਹ ਨਾ ਕਰੇ, ਅੱਲਾਹ ਨਾ ਕਰੇ। ਸੁਣ ਅੱਲਾਹ ਪਾਕ ਨੂੰ ਅੱਲਾਹ ਤੰਦਰੁਸਤੀ ਪਾਕ ਉਹਦੀ ਸਿਹਤ ਤੰਦਰੁਸਤੀ ਆਮੀਨ। ਕਰੇ, ਆਪਣੇ ਬੱਚਿਆਂ ਅੱਲਾਹ ਨੂੰ ਉਹਦੀ ਸਲਾਮਤ ਰਵੇ, 1000 ਸਾਲ ਜ਼ਿੰਦਗੀ ਕਰੇ। ਆਮੀਨ। ਤੇ ਉਹ ਸੁਰੀਲਾ ਬੜਾ ਸੀ। ਫੈਸਲਾਬਾਦ ਦੇ ਸੀ ਹਾਂ, ਹਮਾਇੂੰ ਖੁਰਸ਼ੀਦ ਸਾਹਿਬ। ਮਾਇਆ ਖੁਰਸ਼ੀਦ ਸਾਹਿਬ। ਬੇਸਿਕਲੀ ਉਹ ਸੁਨਹਿਰਿਆਂ ਦਾ ਬੱਚਾ ਸੀ। ਅੱਛਾ ਆਪਣੀ ਦੁਕਾਨ ਉਹਦੀ ਸੁਨਹਿਰਿਆਂ ਦੀ। ਉਹਨੂੰ ਸ਼ੌਕ ਬੜਾ ਸੀ ਗਾਉਣ ਦਾ। ਉਹ ਗਾਉਂਦਾ ਰਫੀ ਸਾਹਿਬ ਨੂੰ- ਜ਼ਈਫ ਆਦਮੀ ਨੂੰ ਸ਼ੌਕ ਸੀ? ਨਹੀਂ ਇੰਨਾ ਵੀ ਜ਼ੈਫ ਤੁਸੀਂ ਕਿਹਾ ਜ਼ਈਫ, ਗਾਉਂਦਾ ਸੀ ਸੁਰੀਲਾ। ਤੁਸੀਂ ਮੈਂ ਕਿਹਾ ਉਦੋਂ ਉਮਰ ਕਿੰਨੀ ਸੀ? ਤੁਸੀਂ ਕਿਹਾ ਜ਼ਈਫ ਸੀ। ਉਦੋਂ ਕੈਸੇ ਹੋਣ ਤੇ ਜ਼ਈਫ ਬੰਦੇ ਨੂੰ ਸ਼ੌਕ ਸੀ? ਆਹੋ, ਲੇਕਿਨ ਉਹ ਗਾਉਂਦਾ ਰਿਹਾ ਕਾਫੀ, ਲੱਗਾ ਰਿਹਾ ਕਾਫੀ। ਉਹ ਲਤਾ ਜੀ ਨੂੰ ਔਰ ਰਫੀ ਸਾਹਿਬ ਨੂੰ, ਕਿਸ਼ੋਰ ਕੁਮਾਰ ਸਾਹਿਬ ਨੂੰ, ਮੁਕੇਸ਼ ਸਾਹਿਬ ਨੂੰ ਬੜਾ ਅੱਛਾ ਗਾਉਂਦਾ ਮਾਸ਼ਾਅੱਲਾ। ਸੁਰੀਲਾ ਪੂਰਾ ਮੁਕੰਮਲ। ਅੱਛਾ। ਉਹਨੇ ਕਈ ਢਾੜੀਆਂ ਨਾਲ ਮਤਕਾ ਵੀ ਲਾਇਆ ਓਹੋ ਉਸ ਭਾਈ ਨੇ। ਅੱਛਾ। ਤੇ ਜਨੂਨ ਉਹਨੇ ਇੰਨਾ ਸਜਾਦ ਸਾਹਿਬ ਗਾਉਣ ਦਾ। ਅਗਰ ਤਬਲੇ ਨੂੰ ਟਾਈਮ ਦਿੱਤਾ ਕਿ ਤੂੰ ਆ ਕੇ ਮੇਰੀ ਰਿਹਰਸਲ ਕਰਾ, ਉਹ ਲੇਟ ਹੋ ਗਿਆ ਨਾ, ਤੇ ਉਹਦੇ ਜਨੂਨ 'ਚ ਭਲਾ ਕੀ ਕੀਤਾ, ਲਾਲ ਪੰਪ ਦਾ ਬਟਨ ਛੱਡ ਕੇ ਨਾ ਉਹਦੀ ਲਹਿਰ ਰੱਖ ਕੇ ਜ਼ੇਨ 'ਚ ਤੋਂ ਅੱਛਾ ਮੇਰੇ ਡੋਂਕੀ ਡੁਕ 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 ਡੌਂਕੀ ਪੱਪ ਉਹਦੀ ਲਹਿਰ ਜ਼ੇਨ 'ਚ ਰੱਖ ਅੱਛਾ ਕੇ ਪੱਪ ਨਹੀਂ ਪੰਪ। ਪੰਪ ਤੁਸੀਂ ਪੰਪ ਕਹਿੰਦੇ ਡੋਂਕੀ ਪੱਪ। ਆਹ ਡੌਂਕੀ ਪੰਪ ਡੌਂਕੀ ਪੰਪ ਡੋਂਕੀ ਪੰਪ। ਪੰਪ ਉਹਦੀ ਉਹ ਵਿੱਚ ਇੱਕ ਚੱਲਦੀ ਹੁੰਦੀ ਹੈ ਡਿਗ 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 ਡਿਗ। ਬਿਲਕੁਲ ਟੈਂਪੋ। ਉਹ ਹੁਣ ਵਾਜਾ ਰੱਖਿਆ ਤੂੰ ਗਾ ਰਿਹਾ, ਤੂੰ ਰਿਆਜ਼ ਕਰ ਰਿਹਾ ਡੋਂਕੀ ਪੰਪ ਤੇ ਦੇ ਨਾਲ। ਉਹਨੂੰ ਇੰਨਾ ਜਨੂਨ। ਅਗਰ ਉਹਦਾ ਟਾਈਮ ਲੰਘ ਗਿਆ, ਫਿਰ ਯਾਰ ਤੂੰ ਕੱਲ ਨਹੀਂ ਆਇਆ, ਉਸਤਾਦ ਜੀ ਮੈਂ ਕੱਲ ਲੇਟ ਹੋ ਗਿਆ। ਅੱਛਾ ਇੱਦਾਂ ਕਰੇ ਅੱਜ ਫਿਰ ਇੰਨੇ ਵਜੇ ਆਇਆ ਜੀ। ਉਹ ਆ ਗਿਆ, ਹੁਣ ਫਿਰ ਲੇਟ ਹੋ ਗਿਆ। ਉਹਨੇ ਕੀ ਕੀਤਾ, ਵੱਟਾ ਲੈ ਕੇ ਨਾ, ਅੱਧੀ ਇੱਟ ਦਾ ਵੱਟਾ ਉਹਨੇ ਗੁੱਟ ਤੇ ਬੰਨ੍ਹ ਕੇ ਤੂੰ ਤੇ ਵਾਜੇ ਤੇ ਰਸਲ ਕਰ ਇਹਨਾਂ ਨੂੰ ਜਨੂਨ। ਹਾਂ ਉਹ ਕਰਦੇ ਨੇ ਕੋਈ ਲੋਕ ਸੌਫਟ ਹੋ ਗਿਆ। ਬੜਾ ਨੂੰ ਸ਼ੌਕ, ਬੜਾ ਨੂੰ ਇਸ਼ਕ ਮਿਊਜ਼ਿਕ ਨਾਲ। ਤੇ ਉਹਨੇ 1-2 ਫਿਲਮਾਂ 'ਚ ਵੀ ਗਾਣੇ ਗਾਏ ਨੇ। ਅੱਛਾ ਸ਼ਾਨ ਦੀਆਂ ਫਿਲਮਾਂ 'ਚ।
ਅੱਛਾ ਇੱਕ ਫਿਲਮ ਸਾਨੂੰ ਪ੍ਰੋਗਰਾਮ ਆ ਗਿਆ ਗੁਲਬਰਗ ਕਾਨੂੰਨੀ ਦਾ, ਤੇ ਉਹਨੂੰ ਨਾ ਸ਼ੌਕ ਇੱਕ ਹੋਰ ਹੀ ਜੁਡੋ ਕਰਾਟੇ ਦਾ ਵੀ। ਆਹੋ, ਤੇ ਸਿੰਗਰ ਜੁਡੋ ਕਰਾਟੇ ਦਾ ਵੀ ਸ਼ੌਕ ਮੈਨੂੰ। ਹਾਂ, ਇਹ ਵੀ ਨਾਲ ਸ਼ੌਕ। ਤੋ ਜੁਡੋ ਕਰਾਟੇ ਉਹ ਚ ਕਿੱਦਾਂ ਮੈਂ ਲੜਦੇ ਹੁੰਦੇ ਗਿਆ ਕਰਕੇ ਤਾਂ ਮੈਂ ਦੱਸਦਾ ਹਾਂ। ਅੱਛਾ, ਉਹਨੂੰ ਸ਼ੌਕ ਹੈ ਜੁਡੋ ਕਰਾਟੇ ਦਾ ਵੀ। ਉਹਨੂੰ ਬਲੈਕ ਬੈਲਟ ਮਿਲੀ ਹਾਂ। ਜੁਡੋ ਕਰਾਟੇ ਚ। ਜੁਡੋ ਕਰਾਟੇ ਆਇਆ ਕਰਕੇ ਕਰਦਾ ਦਿਨਾ ਅੱਛਾ ਉਹ ਚਲੇ ਗਏ ਪ੍ਰੋਗਰਾਮ ਤੇ ਜੀ। ਅਸੀਂ ਉਹ ਗਾ ਰਿਹਾ ਤੇ ਮੈਂ ਤੇ ਆਸਫ, ਮਾਸ਼ਾਅੱਲਾ ਤਬਲਾ ਨਾਲ ਬੜਾ ਅੱਛਾ ਫੈਸਲਾਬਾਦ ਦਾ। ਮੈਂ ਤੇ ਆਸਫ ਉਹ ਨਾਲ ਢੋਲਕ ਤਬਲਾ ਵਜਾ ਰਿਹਾ। ਉਹ ਸਾਹਮਣੇ ਕਰੈਕਟਰ ਬੈਠੇ ਘਰ ਵਾਲੇ ਤੇ ਵੇਖਣ ਦੇ ਤੇ ਸੁਣਨ ਦੇ ਗਾਣਾ, ਤੇ ਉਹ ਗਾਣੇ ਦਾ ਇੰਡੀਅਨ ਗਾਈ ਜਾ ਰਿਹਾ, ਬਾਰ-ਬਾਰ ਇੰਡੀਅਨ ਗਾਣੇ ਗਾਈ ਜਾ ਰਿਹਾ। ਉਹ ਇੱਕ ਕਰੈਕਟਰ ਬੈਠਾ ਸਾਹਮਣੇ ਮੋਟਾ ਜਿਹਾ, ਉਹਨੇ ਸ਼ਰਾਬ ਪੀਤੀ, ਉਹਦੇ ਅੰਦਰ ਹੋਸ਼ ਆਏ ਨਾ, ਉਹ ਕਿੱਦਾਂ ਦੇ ਗਾਣੇ ਗਾ ਰਹੇ। ਉਹਦਾ ਨਵਾਂ ਗਾਣਾ ਆਇਆ ਸੀ, ਇਸ਼ਕ ਦਾ ਫੁੱਲ ਜਦੋਂ ਮਾਰਿਆ ਸਜਨ ਨੇ, ਮੈਡਮ ਨੂਰਜਹਾਨ ਦਾ। ਹਾਂ ਉਹ ਗਾਣਾ ਬੜਾ ਹਿੱਟ ਹੋਇਆ। ਉਹਦੀ ਸੂਈ ਅੜ ਗਈ ਸ਼ਰਾਬੀ ਦੀ। ਉੱਠ ਕੇ ਆਇਆ, ਕਹਿੰਦਾ ਹੈਲੋ ਜੀ ਭਾਜੀ, ਉਹ ਸੁਣਾ ਮੈਡਮ ਦਾ ਗਾਣਾ ਇਸ਼ਕ ਦਾ ਫੁੱਲ ਜਦੋਂ ਮਾਰਿਆ। ਅੱਛਾ ਭਾਜੀ। ਉਹ ਫਿਰ ਦਿਲ ਹੈ ਕਿ ਮਾਨਤਾ ਨਹੀਂ, ਉਹ ਦਿਲ ਹੈ ਕਿ ਮਾਨਤਾ ਨਹੀਂ, ਇਹ ਗਾਈ ਜਾ ਰਿਹਾ। ਉਹ ਫਿਰ ਉੱਠਿਆ, ਉਹਨੂੰ ਹੋਸ਼ ਆਈ, ਮੇਰੀ ਫਰਮਾਇਸ਼ ਨਹੀਂ ਪੂਰੀ ਕੀਤੀ। ਹੈਲੋ ਭਾਈਜਾਨ, ਕਹਿੰਦਾ ਜੀ ਤੁਸੀਂ ਕਿਉਂ ਦੇ? ਹੈਲੋ ਭਾਈਜਾਨ। ਹਾਂਜੀ ਯਾਰੋ ਤੈਨੂੰ ਕਿਹਾ ਸੀ ਉਹ ਗਾਣਾ ਸੁਣਾ ਇਸ਼ਕ ਦਾ ਫੁੱਲ। ਅੱਛਾ ਭਾਈ ਆਵਾਜ਼ ਸੁਣਾਉਣਾ ਜੀ। अजी इस फिर रफ़ी साहब का कोई ना कोई गाना, बड़ी दूर से आए हैं प्यार का तोहफा लाए। ਉਹ ਭਾਈ ਹਾਂਜੀ ਭਾਜੀ। ਤੈਨੂੰ ਸੁਣਿਆ ਨਹੀਂ ਜੀ ਭਾਜੀ? ਇਸ਼ਕ ਦਾ ਫੁੱਲ ਜਦੋਂ ਮਾਰਿਆ ਸਜਨ। ਅੱਛਾ ਜੀ ਭਾਜੀ। ਉਹ ਫੇਰ ਜਾ ਕੇ ਬਹਿ ਗਿਆ, ਤੇ ਹੁਣ ਉਹਦਾ ਸਿੰਗਰ ਦਾ ਦਿਮਾਗ ਖਰਾਬ ਹੋ ਗਿਆ ਕਿ ਮੈਨੂੰ ਇੰਡੀਆ ਦੇ ਗਾਣੇ ਤੇ ਮੈਡਲ ਦਾ ਗਾਣਾ ਨੂੰ ਯਾਦ ਨਹੀਂ। ਹੁਣ ਉਹ ਕਿ ਫੇਰ ਆ ਉਹਦਾ ਪਾਰਾ ਚੜ ਗਿਆ ਸਿੰਗਰ ਦਾ, ਉਹਨੂੰ ਆਣ ਕਿ ਮੈਂ ਜੁਡੋ ਕਰਾਟੇ ਦਾ ਪਲੇਅਰ ਆ। ਇਹ ਵੀ ਸਿੰਗਰ ਕੇ ਵੀ ਇੱਕ ਹਥਿਆਰ ਹੈਗਾ ਆਹੋ ਕਿ ਰੋਲਾ ਕੋਈ ਨਹੀਂ, ਉਹਨੇ ਪੀਤੀ ਆ ਤੇ ਮੈਨੂੰ ਜੁਡੋ ਕਰਾਟੇ ਆਉਂਦੇ ਆ। ਅੱਛਾ ਜੀ। ਉਹ ਫੇਰ ਆਇਆ, ਉਹਨੂੰ ਫਿਰ ਗਿਆ ਸਿੰਗਰ। ਹੈਲੋ, ਉਹਨੇ ਦੀਆਂ ਦੇ ਕਾਲਰ ਤੋਂ ਫੜ ਲਿਆ ਸ਼ਰਾਬੀ ਨੇ, ਉਹਨੇ ਕਾਲਰ ਤੋਂ ਫੜ ਲਿਆ, ਉਹਨੂੰ ਗੁੱਸਾ ਚੜ ਗਿਆ ਮਾਈਓ ਰਸ਼ੀਦ ਨੂੰ। ਉਹ ਤੈਨੂੰ ਸੁਣਿਆ ਨਹੀਂ ਇਸ਼ਕ ਦਾ ਫੁੱਲ ਜਦੋਂ ਮਾਰਿਆ ਸਜਨ? ਕਹਿੰਦਾ ਓਏ ਤੇਰੀ ਓਏ ਓਏ ਉਹ ਤੂੰ ਮੈਨੂੰ ਓਏ ਨਹੀਂ ਸਿੰਗਰ ਉੱਥੇ ਸਟੇਜ ਤੇ ਅੱਛਾ ਬਾਜਾ ਛੱਡ ਕੇ ਓਏ ਉੱਠ ਕੇ ਬਕਾ ਓਏ ਲਾਗੇ ਨਾ ਓਏ ਮੈਂ ਤੇਰੀ ਐਸੀ ਤਾਂ ਯਾਰ ਉਹ ਇਹਨੇ ਵਿੱਚ ਸ਼ਰਾਬੀਆਂ ਨਹੀਂ ਵੇਚਦਾ ਹੋਵੇ। ਯਾਰ ਤੂੰ ਗਾਣਾ ਨਾ ਸੁਣਾ, ਇਹ ਕੀ ਕਰ ਰਿਹਾ? ਵਾਹ ਵਾਹ ਵਾਹ, ਬਹੁਤ ਅੱਛੇ ਖਾਨ ਸਾਹਿਬ। ਵੈਸੇ ਬੜੇ ਬੜੇ ਡਰਾਮੇ ਹੁੰਦੇ ਨੇ। ਬੱਲੇ ਬੱਲੇ। ਟਾਈ ਸਿੱਧੀ ਕਰ ਲਓ ਖਾਨ ਸਾਹਿਬ। ਹਾਂਜੀ ਟਾਈ ਸਿੱਧੀ ਕਰ ਲਓ। ਮੈਂ ਕਿਹਾ ਟਾਈ ਕੇ ਤਾਈ। ਅੱਛਾ ਭਾਈ ਖਾਨ ਸਾਹਿਬ, ਮੈਂ ਤੁਹਾਨੂੰ ਅੱਜ ਇਸ ਤੋਂ ਇੱਕ ਬੁਲਾਇਆ ਕਿ ਮੈਂ ਤੁਹਾਨੂੰ ਇਹਨੂੰ ਸ਼ਾਗਿਰਦ ਕਰਾਉਣਾ ਸੀ। ਅੱਛਾ ਅੱਛਾ ਅੱਛਾ, ਮਾਸ਼ਾਅੱਲਾ, ਬੜੀ ਖੁਸ਼ੀ ਵਾਲੀ ਗੱਲ। ਸ਼ਾਗਿਰਦੀ ਔਰ ਸ਼ਾਗਿਰਦੀ ਚ ਤੁਸੀਂ ਕੀ ਕੀ ਲਵੋਗੇ ਅੱਜ ਦੇ ਦੌਰ ਦੇ ਹਿਸਾਬ ਨਾਲ ਚੀਜ਼ਾਂ, ਕਿਉਂਕਿ ਖੁੱਸਾ ਚੱਦਰ ਪੱਗ ਪੁਰਾਣਾ ਹੋ ਗਿਆ। ਹਾਂਜੀ ਹਾਂਜੀ। ਅੱਜ ਤੁਸੀਂ ਕੀ ਇਹਨੂੰ ਮਤਲਬ ਹੁਕਮ ਅੱਜ ਦੇ ਦੌਰ ਦੇ ਹਿਸਾਬ ਨਾਲ ਕਿ ਮੈਨੂੰ ਮੈਮਰੀ ਕਾਰਡ ਲੈ ਦੇ, ਮੋਬਾਈਲ ਲੈ ਦੇ, ਬੈਲੈਂਸ ਕਰਵਾ ਦੇ ਬੇਟੇ 500 ਦਾ। ਤੇ ਬਾਹਰ ਵਾਲੀ ਕੁੰਡੀ ਨਾਲ ਲਵਾ ਦੇ ਬੂਏ ਤੇ ਜਿਹੜੀ? ਨਹੀਂ ਬੇਟੇ ਉਹ ਲੱਗੀ ਪਏ ਜੀ। ਅੱਛਾ ਅੱਛਾ ਕੁੜੀ ਨਾਲ ਖੜਕਾ ਸੋਹਣੇ। ਅੱਛਾ। ਉਹ ਨਹੀਂ। ਨਹੀਂ ਖਾਨ ਸਾਹਿਬ, ਮੇਰੇ ਸ਼ਾਗਿਰਦੀ ਹੋਣ ਦੇ ਵੀ ਕੁਝ ਅਸੂਲ ਨੇ। ਕੀ? ਮੈਂ ਵੀ ਚਾਹਨਾ ਵਾਂ ਕਿ ਸ਼ਾਗਿਰਦ ਹੋਵਾਂ, ਤੇ ਮੈਂ ਤੁਹਾਨੂੰ ਦੱਸਾਂ ਮੈਂ ਸ਼ਾਗਿਰਦ ਕਿੱਦਾਂ ਦਾ। ਅੱਛਾ ਖਾਨ ਸਾਹਿਬ, ਤੁਹਾਨੂੰ ਮੇਰੇ ਲਈ ਸਵੇਰੇ ਸਵੇਰੇ ਉੱਠ ਕੇ ਪਾਣੀ ਗਰਮ ਕਰਕੇ ਮੈਨੂੰ ਜਗਾਉਣਾ ਪਿਆ ਕਰਨਾ। ਅੱਛਾ, ਫਿਰ ਨਹਾਉਣਾ ਪੈਗਾ? ਨਹਾਉਣਾ ਪਿਆ ਕਰਨਾ ਵਾ ਮੇਰੇ ਲਈ, ਨਾਸ਼ਤੇ ਦਾ ਜਿਹੜਾ ਲਾਜ਼ਮੀ ਇੰਤਜ਼ਾਮਾਤ। ਹਾਂਜੀ, ਕਿਉਂਕਿ ਉਸਤਾਦ ਬਣੋ ਤੇ ਇਹ ਉਸਤਾਦੀ ਦਾ ਅਸੂਲ ਵੀ ਹੈ। ਠੀਕ ਹੈ। ਸ਼ਾਗਿਰਦਾਂ ਦੀ ਤੁਸੀਂ ਇਹ ਕੰਮ ਕਰਨੇ ਆ। ਹਾਂਜੀ ਇਹਨਾਂ ਨੇ ਕਰਨੇ ਆ। ਹਾਂਜੀ, ਉਸਤਾਦ ਉਹਨਾਂ ਨੇ। ਉਸਤਾਦ ਨਾਲ ਜ਼ਾਹਰ ਮੈਂ ਹੀ ਹੋ ਗਿਆ ਨਾ। ਉਹਨੇ ਨਹੀਂ ਖਾਨ ਸਾਹਿਬ, ਮੈਂ ਮੈਂ ਅੱਲਾਹ ਤੂੰ ਉਹਨਾਂ ਕੋ ਕੀ ਸਿੱਖਣਾ ਵਾ? ਦੱਸ। ਖਾਨ ਸਾਹਿਬ, ਉਹ ਤਿੰਨਾਂ ਪਾਵਿਆਂ ਵਾਲੀ ਜਿਹੜੀ ਹੁੰਦੀ ਉਹ ਕੀ ਉਹਨੂੰ ਕਹਿੰਦੇ ਨੇ? ਕਾਂਗੋ। ਕਾਂਗੋ ਤਿੰਨਾਂ ਪਾਵਿਆਂ ਵਾਲੀ। ਤਿੰਨਾਂ ਪਾਵਿਆਂ ਵਾਲੀ ਅੱਛਾ, ਅੱਛਾ। ਉਹ ਸਿੱਖਣੀ ਹੈ ਖਾਨ ਸਾਹਿਬ। ਨਾਲ ਢੋਲਕ ਦਾ ਵੀ ਥੋੜਾ ਜਿਹਾ ਹੱਥ ਸਿੱਧਾ ਕਰਾ ਦਿਓ। ਠੀਕ ਹੈ। ਤੇ ਬਾਕੀ ਜਿਹੜਾ ਮੇਰਾ ਅਸੂਲ ਤੁਸੀਂ ਸੁਣ ਰਹੇ ਹੋ, ਉਹਦੇ ਵਿੱਚ ਖਾਨ ਸਾਹਿਬ ਤੁਸੀਂ ਸ਼ਾਮ ਟਾਈਮ ਮੈਂ ਖਾਣਾ ਵਾ, ਤੁਹਾਨੂੰ ਪਤਾ ਕਿ ਹਲਕੀ ਫੁਲਕੀ ਖੁਰਾਕ, ਕੋਈ ਪਾਵੇ ਪੂਵੇ ਪੱਕੇ ਹੋਣ, ਮੰਗ ਕੇ ਖੱਦਾਂ ਹੈ ਮੰਗ ਕੇ ਓਏ ਉਹ ਸ਼ਾਮ ਦੇ ਟਾਈਮ। ਨਹੀਂ ਨਹੀਂ ਨਹੀਂ, ਮੇਰੇ ਲਈ ਇਹ 3-4 ਚੀਜ਼ਾਂ ਤੁਸੀਂ ਰੱਖਣੀਆਂ ਰਾਤ ਦੇ। ਉਸਤਾਦ ਉਹਨਾਂ ਨੇ। ਉਸਤਾਦ ਉਹਨਾਂ ਨੇ। ਸੰਭਾਲ ਰਾਤ ਕੇ। ਨੂੰ ਫਰੂਟ ਸੰਭਾਲ ਕੇ। ਅੱਛਾ, ਫਰੂਟ ਵੀ ਉਸਤਾਦ ਉਹਨਾਂ ਨੇ। ਉਸਤਾਦ ਮੈਂ ਹੀ, ਮੇਰੀ ਜ਼ਿੰਮੇਵਾਰੀ ਹੈ। ਸਿਖਾਉਣਾ ਵੀ ਉਸਤਾਦ ਉਹਨਾਂ ਨੇ। ਜ਼ਾਹਿਰ
ਸ਼ਿਕਰ ਤੋਂ ਕਰ ਬੈਠੇ ਹਾਂ। ਬਿਲਕੁਲ ਉਸਤਾਦ। ਅੱਛਾ, ਤੇ ਫੇਰ ਹੋਰ ਮੋਢੇ ਜਿਹੜੇ ਦੁਖਦੇ ਹੋਣ ਕਿਸੇ ਟਾਈਮ ਉਹ ਆਵਾਜ਼ ਘੁੱਟ ਕੇ ਦੇਣਾ, ਸੌਣਾ। ਹਾਂ ਉਸਤਾਦ। ਬੇਟੇ ਬਿਮਾਰ ਆ ਤੂੰ, ਵੱਡਾ ਆਪਰੇਸ਼ਨ ਹੋਇਆ? ਨਹੀਂ ਨਹੀਂ ਖਾਨ ਸਾਹਿਬ ਤੁਸੀਂ ਉਸਤਾਦ ਹੋ ਤੇ ਉਸਤਾਦਾਂ ਦਾ ਬਣਦਾ ਇਹ ਹੱਕ ਨਹੀਂ ਬਣਦਾ ਨਹੀਂ ਬਿਲਕੁਲ ਨਹੀਂ ਬੰਦਾ ਬੇਟੇ, ਲੱਤਾਂ ਨੂੰ ਮਾਲਿਸ਼ ਵੀ ਹਲਕੀ ਜਿਹੀ। ਕਰਕੇ ਹਾਂਜੀ ਸ਼ਿਕਰ ਤੋਂ ਕਹਿੰਦਾ ਇਹ ਕੀ ਭਗਵਾਨ ਬਗੈਰਤੀ ਹੈ ਯਾਰ, ਚੰਗੀ ਭਲੀ, ਇਹ ਤਾਂ ਭਗਵਾਨ ਇਹ ਹੀ ਹੋਇਆ। ਕਾਂਗੋ ਸਿੱਖਣੀ ਤੇ ਨਾਲ ਲੱਤਾਂ ਨੂੰ ਮਾਲਿਸ਼ ਕੀ ਖਾਨ ਸਾਹਿਬ ਕਰਨਗੇ ਭਾਵੇਂ ਨੇ ਦੌਰ ਬਦਲ ਗਿਆ, ਜਦੋਂ ਮੈਮਰੀ ਕਾਰਡ ਮੰਗਣ ਦੇ ਨੇ ਯਾਨੀ ਦੌਰ ਦੇ ਹਿਸਾਬ ਨਾਲ, ਤੇ ਸ਼ਾਗਿਰਦੀ ਦਾ ਨਹੀਂ ਟ੍ਰੈਂਡ ਬਦਲ ਸਕਦਾ। ਸਾਡੀ ਇੱਜ਼ਤ ਕਰਨੀ ਬਣਦੀ, ਅਸੀਂ ਤੁਹਾਡੇ ਸ਼ਾਗਿਰਦ ਹੋਣ ਦੇ ਆ, ਹਾਲਾਤ ਵੇਖੋ ਕਿਹੋ ਜਿਹੇ ਜਾਣ ਦੇ ਨੇ। ਬਿਲਕੁਲ ਠੀਕ ਤੇ ਹੈ। ਤੂੰ ਕਿੰਨੇ ਪੈਸੇ ਦਿਆਂ ਕਰੇਗਾ ਮਹੀਨੇ ਦੇ? ਆ ਚੱਲ ਇਦਾਂ ਕਰ ਲਾ, ਮੁੱਕ ਲੈ ਮੇਰੇ ਨਾਲ ਫੀਸ। ਪੈਸੇ ਵੀ ਮੈਂ ਦਿਆਂ, ਮਹੀਨਾ ਤੈਅ ਕਰ ਲਾ, ਆ ਪੈਸੇ ਵੀ ਮੈਂ ਦਿਆਂ। ਤੈਅ ਕਰ ਲੈ। ਪੈਸੇ ਤੂੰ ਦੇਣੇ, ਤੂੰ ਸ਼ਾਗਿਰਦੀ ਨਹੀਂ ਸਿੱਖਣਾ, ਨਹੀਂ ਕਾਂਗੋ ਨਹੀਂ ਸਿੱਖਣੀ। ਤੂੰ ਕਿੰਨੇ ਕੰਮ ਮੈਨੂੰ ਲਾਤੇ, ਮੇਰੀ ਡਿਊਟੀ 'ਚ ਸ਼ਾਮਲ ਕਰਤੇ, ਪੈਸੇ ਕਿੰਨੇ ਦੇਂਗਾ? ਵਾਹ ਬੇਸਿਕਲੀ ਬੇਟਾ ਤੂੰ ਉਸਤਾਦ ਨਹੀਂ ਲੱਭ ਰਿਹਾ, ਤੂੰ ਇੱਕ ਮੁਲਾਜ਼ਮ ਲੱਭ ਰਿਹਾ। ਇਹ ਗੱਲ ਆ, ਇਹਦਾ ਜ਼ਿਹਨ ਇਹ ਆ। ਨਹੀਂ ਨਹੀਂ ਖਾਨ ਸਾਹਿਬ ਮੈਂ ਸਿੱਖਣਾ ਚਾਹ ਰਿਹਾ ਤੁਹਾਡੇ ਤੇ ਕੋਲ। ਸਿੱਖ ਬੈਠਾ ਇਦਾਂ ਨਹੀਂ ਫਿਰ ਮੈਂ ਦੱਸਣਾ ਜਿੱਦਾਂ ਤੂੰ ਸਿੱਖਣਾ ਚਾਹੁੰਦਾ। ਤਾਮਲ ਫੌਜੀ ਹੁੰਦਾ, ਮੈਂ ਕਹਿਣ ਡਿਆ ਵਾਂ ਪੱਕ ਤੁਸੀਂ ਖਾ ਖਾ ਅਗਰ ਅਸੀਂ ਗੱਲ ਅੱਛਾ ਓਏ ਬੇਦਬ ਸ਼ਿਕਰ ਦਾ ਹੁਣੇ ਨਹੀਂ ਨਹੀਂ ਖਾਨ ਸਾਹਿਬ ਅੱਲਾ ਮਾਫੀ ਦੇ, ਇਹ ਤੇ ਵੈਸੇ ਰਸਮ ਨਾਲ ਵੀ ਨਹੀਂ ਕੀਤੀ ਤੇ ਚਿਟ ਚਾਟ ਖਾਨ ਸਾਹਿਬ ਉਹ ਤੇ ਕਰਨ ਦਿਆ ਕਰੋ, ਸ਼ੁਗਲ ਮੇਲਾ ਤੇ ਕਰਨ ਦਿਆ ਲਾਈਟ ਕਰੋ। ਜਿਹਾ ਸ਼ਗਨ ਜਿਹਾ ਹਾਂਜੀ ਸ਼ਗਨ ਟਾਈਪ ਤੇ ਅੱਛਾ ਤੁਸੀਂ ਦੱਸਣਾ ਵਾ ਵੀ ਪੈਸੇ ਕਿੰਨੇ ਮੈਨੂੰ ਦੇਣੇ ਆ। ਹੈ ਹਾਂਜੀ ਉਹ ਵੀ ਮੈਂ ਹੀ ਦੱਸਣਾ। ਕਿਉਂ ਕਰਦੇ ਹੋ ਇਦਾਂ ਤੁਸੀਂ, ਹਾਲਾਤ ਬਦਲ ਗਏ ਅੱਛਾ ਤੂੰ ਜ਼ਮਾਨਾ। ਉਸਤਾਦ ਰੱਖਣਾ ਹਾਂਜੀ ਖਾਨ ਸਾਹਿਬ ਨੂੰ, ਹਾਂਜੀ ਤੇਰਾ ਕੀ ਜ਼ੇਨ ਆ? ਚੱਲ ਤੂੰ ਦੱਸ। ਮੈਨੂੰ ਇੱਕ ਲਿਆ ਦੇਣ, ਇੱਕ ਸੂਟ ਦਾ ਜੋੜਾ ਇੱਕ ਲਿਆ ਦੇਣ, ਸੋਹਣਾ ਬੋਸਕੀ। ਧੋਣ ਵਾਲਾ ਸੂਟ। ਹਾਂ ਸਾਹਿਬ ਬੰਦੂਕ ਨਾਲ ਜਾਲੇ ਲਾਏ ਹੁੰਦੇ ਆ, ਮੇਰੀ ਗੱਲ ਸੁਣ ਲਓ ਤੁਸੀਂ। ਸੱਚੀ ਗੱਲ। ਜੇ ਤੁਸੀਂ ਸਹੀ ਬਰੂਕ ਨਾਲ ਜਾਨਵਰ ਲਾਈ ਦੇ, ਚਿੜੀਆਂ ਕਾਂ ਤਿੱਤਰ ਇਹ ਲਾਈ ਦੇ ਬੇਟੇ, ਜਾਲੇ ਨਹੀਂ ਲਾਈ ਦੇ। ਅੱਛਾ ਬਹਰਹਾਲ ਤੁਸੀਂ ਫਿਰ ਵੀ ਮੈਨੂੰ 20000 ਰੁਪਇਆ ਮਹੀਨਾ ਦੇ ਦਿਓ ਤੇ ਤੁਸੀਂ ਉਸਤਾਦ ਹੋ ਮੇਰੇ ਅੱਜ ਤੋਂ ਬਾਅਦ। ਅੱਛਾ ਜੀ। ਹਾਂਜੀ 20000 ਰੁਪਏ ਮਹੀਨਾ ਤੈਨੂੰ ਉਸਤਾਦ ਨੂੰ ਨਹੀਂ ਦੇਣ। ਹਾਂਜੀ ਖਾਨ ਸਾਹਿਬ, ਸਵੇਰੇ ਨਾਸ਼ਤਾ ਵੀ ਕਰਾਉਣ, ਨਾਸ਼ਤਾ ਵੀ ਕਰੋ, ਦੁਪਹਿਰ ਨੂੰ ਵੀ ਰੋਟੀ, ਗਰਮ ਪਾਣੀ ਵੀ ਰਾਤ ਸੁਬਾਹ ਨੂੰ ਦੇ ਟਾਈਮ, ਫਰੂਟ, ਗਰਮ ਪਾਣੀ ਵੀ ਸੁਬਾ, ਹਾਂਜੀ ਫਰੂਟ ਮਤਲਬ ਵੀ, ਲੱਤਾਂ ਵੀ ਘੁੱਟਣਾ ਹਾਂ ਲੱਤ ਮਾਲਿਸ਼ ਵੀ ਨਾਲ। ਹਾਂ ਉਹ ਲਾਜ਼ਮੀ। ਤੇ ਕਾਂਗੋ ਵੀ ਸਿਖਾਉਣ, ਹਾਂਜੀ ਆਹ ਢੋਲਕ ਵੀ ਹਲਕਾ ਜਿਹਾ, ਹਾਂਜੀ 20000 ਰੁਪਇਆ ਜਿਹੜਾ ਵਾ ਉਹ ਉਹ ਵੀ ਨਾਲ ਦੇਣ। ਹਾਂਜੀ ਕਿਉਂ ਨਹੀਂ ਦੱਸੋ ਹੈ ਬਾਰੇ ਜੇ ਬੱਚਾ? ਬਿਲਕੁਲ ਬਾਰੇ। 30000 ਰੁਪਏ 20000 ਇਹਨੇ ਕਿਹਾ, ਤੇ 50 ਵਿੱਚ ਕਿੰਨੇ ਹੋ ਗਏ? 50 ਤੇ 30 70 70 ਤੇ 10 80 70 ਦਾ 80 ਤੇ 20 ਲੱਖ ਹੋ ਗਏ ਜੀ। ਦੀ ਲਾਣ। ਲੱਖ ਦੀ ਲਾਨਤ ਬਚਿਆ ਤੇਰੇ ਤੇ, ਤੇਰੀ ਡਿਮਾਂਡ ਤੇ ਲਾਨਤ। ਇਹ ਉਸਤਾਦ ਲੱਭਣਾ ਆਇਆ ਘਰੋਂ ਤੂੰ? ਖਾਨ ਸਾਹਿਬ ਇੱਕ ਬੰਦਾ ਜੇਲ੍ਹ 'ਚ ਵਾ, ਅੱਛਾ ਉਹਨੂੰ ਤੁਸੀਂ ਸਿਖਾਉਣੀ ਹੈ ਕਾਂਗੋ। ਜੇਲ੍ਹ 'ਚ ਜਾ ਕੇ ਉਹਨੇ ਅਸਲ 'ਚ ਨਾ ਕਤਲ ਕੀਤੇ ਨੇ 10 12। ਮਾਸ਼ਾਅੱਲਾ ਮਸ਼ਹੂਰ ਸੀ ਮਹੱਲੇ 'ਚ ਕਿ ਗੱਲਬਾਤ 'ਚ ਕਰਦਾ, ਛੁਰੀ ਪਹਿਲੇ ਮਾਰ, ਪਹਿਲੇ ਮਾਰਦੇ। ਉਹਨੇ ਕੋ 8-10 ਬੰਦੇ ਮਾਰੇ, ਉਹ ਜੇਲ੍ਹ 'ਚ। ਅੱਛਾ ਉਹ ਜੇਲ੍ਹ ਦੇ ਅੰਦਰ ਜਾ ਕੇ ਉਹਨੂੰ ਢੋਲਕ ਸਿਖਾਉਣੀ। ਨਹੀਂ ਮੈਂ ਉਹਨੂੰ ਬਾਹਰੋਂ ਹੀ ਸਿਖਾ ਦਾਂ, ਮੈਂ ਅੰਦਰ ਨਹੀਂ ਜਾਣਾ। ਨਹੀਂ ਨਹੀਂ ਉਹ ਹੁਣ ਤਾਂ ਠੀਕ ਹੋ ਗਿਆ, ਹੁਣ ਨਹੀਂ ਉਹ ਕਤਲ, ਹੁਣ ਤਾਂ ਛੁਰੀ ਵੀ ਨਹੀਂ ਗਈ ਉਹਦੇ ਕੋਲ। ਅੱਛਾ ਹੁਣ ਆਰਾਮ ਆ ਗਿਆ ਉਹਨੂੰ। ਠੀਕ ਹੈ, ਸੁਧਰ ਗਿਆ ਅੱਗੇ ਤੋਂ। ਅੱਛਾ ਹੁਣ ਜ਼ਿਆਦਾ ਦੰਦੀ ਤੁੰਦੀ ਵੱਡੇਗਾ ਬਸ, ਚੱਕ ਚੰਨ ਪਿਆ ਜਾਂਦਾ ਹੈ। ਹਾਂ ਚੱਕ ਵੇ ਨਹੀਂ ਚੱਕ ਖਾਨ ਸਾਹਿਬ ਚੱਕ ਕੇ ਤੱਕ ਚੱਕ ਵੇ ਮੇਰੀ ਗੱਲ ਸੁਣੋ ਖਾਨ ਚੱਕ ਸਾਹਿਬ। ਵੇ। 92 ਤੇ 72 ਸੀਟਰ ਰਕਸ਼ਾ ਹੁੰਦਾ, ਮੇਰੀ ਗੱਲ ਸੁਣੋ। ਰੁਕ ਗਿਆ। ਉਹ ਤੂੰ ਗੱਲ ਜਾ, ਸਹੁਰੇ ਨੂੰ ਗੰਦਾ ਕਲਿੱਪ ਸੈਂਡ ਕੀਤਾ ਹੁੰਦਾ। ਆ ਹੁਣ ਖੁਸ਼ ਓਏ ਸ਼ਦਾਈ ਸਾਇੰਸਦਾਨ ਹੁੰਦਾ ਹੀ, ਵਾਹ ਜੀ ਵਾਹ ਵਾਹ। ਸਦਾਈ ਸਾਇੰਸਦਾਨ। ਸਾਇੰਸਦਾਨ, ਵਾਹ ਵਾਹ ਵਾਹ। ਪੱਠੇ 'ਚ ਰੋਟੀਆਂ ਲਾਈਆਂ ਹੁੰਦੀਆਂ, ਪੱਠੇ 'ਚ ਰੋਟੀਆਂ ਲਾਈਆਂ ਫਿਰ ਬੇਟੇ ਇੱਟਾਂ ਲੱਗਦੀ, ਰੋਟੀ ਨਹੀਂ ਲੱਗਦੀ। ਯਾਰ ਖਾਨ ਖਾਨ ਤੂੰ ਸਾਹਿਬ ਕਿਉਂ ਇਹ ਤੇ ਤੇ ਜੁਗਤ ਖਰਾਬ ਕਰ ਰਿਹਾ ਤੂੰ? ਅੱਛਾ ਮੈਂ ਜੁਗਤ ਖਰਾਬ ਕਰ ਰਿਹਾ ਖਾਨ ਸਾਹਿਬ, ਕਿੱਦਾਂ ਦੀ ਕਰਾਂ? ਮੇਰੀ ਜੁਗਤ ਦੇਖ ਰਹਾ, ਉਹ ਕਿੰਨੀ ਤਾਰੀਫ ਕਰਦੇ ਆ। ਸਾਫ ਸੁਥਰੀ। ਓਹੋ ਕੀ ਬਾਤ। ਆਹ ਪਿਲਪਣਾ ਬਤਾਉਂਦਾ ਹੁਣ ਇਦਾਂ ਦੀਆਂ ਕਰ ਲਵਾਂ ਨਹੀਂ ਨਹੀਂ ਮੇਰੇ ਤੇ ਉਹਦੇ ਕਮੀਜ਼ ਦੇ ਬਟਨ ਤੋਂ ਬਲਬ ਆਨ ਕੀਤਾ ਹੁੰਦਾ। ਵਾਹ 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 ਸ਼ਾਟ ਹਾਂ ਬਹੁਤ ਅੱਛੇ, ਬਹੁਤ Short. ਅੱਛੇ, ਬਹੁਤ ਅੱਛੇ। ਹੋਰ ਖਾਲੀ ਪਲਾਟ ਦੀ ਕੁੰਡੀ ਹੁੰਦੀ ਹੈ। ਇਹ ਕੀ ਇਹ ਖਾਲੀ ਪਲਾਟ ਦੀ ਖਾਲੀ ਪਲਾਟ ਦੇ ਕੰਧ ਹੀ ਹੈ ਨਹੀਂ, ਕੋ ਕੁੰਡੀ ਕਾਦੀ ਕੁੰਡੀ ਕਿੱਥੇ ਲੱਗਣੀ ਹੈ? ਬੰਦਾ ਦਿਮਾਗ ਪਿੱਛੇ। ਖਰਾਬ। ਐ ਪਾਗਲ ਜਿਹਾ ਕਮੜੀ ਹੈ, ਮਨ ਪਾਗਲ ਜਿਹਾ ਸਦਾਈ ਜਿਹਾ। ਠੀਕ ਹੋ ਗਿਆ ਖਾਨ ਸੋਚ ਲੈ ਬੇਟੇ। ਹੈਲੀਕਾਪਟਰ ਮੋਢੇ ਤੇ ਚੁੱਕ ਕੇ ਦੌੜ ਲਾਈ ਹੁੰਦੀ। ਨਹੀਂ ਨਹੀਂ ਇਹ ਕੁੰਡੀ ਨਹੀਂ ਸੀ, ਹੈ ਖਾਲੀ ਪਲਾਟ ਦੀ, ਹੈਲੀਕਾਪਟਰ ਚੁੱਕਿਆ ਜਾਂਦਾ ਮੋਢੇ ਨਾਲ। ਹਾਂ ਛੋਟਾ ਬਿਲਕੁਲ ਹੈਲੀਕਾਪਟਰ। ਦੇਖੋਗੇ ਛੋਟਾ ਹੈਲੀਕਾਪਟਰ ਨਾਲੇ ਜਾਣ ਦੀ ਗੱਲ ਆ। ਸ਼ਾਟ ਹਾਂ ਹੈ ਬੇਟੇ। ਛੋਟੇ ਛੋਟੇ ਹੈਲੀਕਾਪਟਰ ਬਣਵਾ ਲਓ ਤੁਸੀਂ। ਚਲੋ ਬੇਟੇ ਖਾਨ ਸਾਹਿਬ ਤੇਰਾ ਨਾਮ ਸਹੀ ਖਾਨ ਹੈ, ਸਾਹਿਬ, ਮਾਸ਼ਾਅੱਲਾ ਖਾਨ ਤੇਰੀ ਸਾਹਿਬ। ਐਸੇ ਹੀ ਨਹੀਂ ਲਾਈ ਹੈ ਬਾਤ। ਜੁਗਤਾਂ ਵੀ ਸਿੱਧੀਆਂ ਕਰ, ਸਾਫ ਸੁਥਰੀ। ਹਾਂ ਸਹੀ ਖਾਨ ਗੱਲ। ਸਾਹਿਬ 54 ਸਾਲ ਦਾ ਬੱਚਾ ਹੁੰਦਾ ਹੈ। 15 ਸਾਲ ਦਾ ਬੱਚਾ ਹੁੰਦਾ ਹੀ 10 54 54 ਸਾਲ ਦਾ ਬੱਚਾ ਇਦਾਂ ਤਾਂ ਮੈਂ ਕਹਾਂਗਾ 8 ਸਾਲ ਦਾ ਬਜ਼ੁਰਗ ਹੁੰਦਾ। ਇਹ ਕੀ ਗੱਲ ਹੋਈ? ਯਾਰ ਇਹ ਝੂਠੀਆਂ ਜੁਗਤਾਂ। ਇਹਦੇ ਝੂਠੀਆਂ ਜੁਗਤਾਂ। ਤੇਰੀ ਆਮਦ ਤੇ ਬੇਸ਼ੁਮਾਰ ਬੇਟੇ, ਤੇਰੀ ਆਮਦ ਤੇ ਲਾਨਤ। ਖਾਨ ਸਾਹਿਬ ਇੱਟ ਨਾਲ ਸਿਰ ਵਾਇਆ ਹੁੰਦਾ, ਹੁਣ ਆਹ ਤੇ ਠੀਕ ਆ ਵੇਖ।
ਯਾਰ ਨਹੀਂ ਹੁਣ ਤੇਰਾ ਬੰਦਾ ਬਾਉਂਦਾ ਇੱਟ ਨਾਲ ਸਿਰ ਦੇਖ ਤੂੰ ਆਈਆਂ ਪੂਰਾ ਮਹੀਨਾ ਜੁੱਤੀ ਦਾ ਪੈਰ ਲੱਭਿਆ ਹੁੰਦਾ। ਐ ਵੀ ਪੂਰਾ ਮਹੀਨਾ ਲੱਭ ਨਹੀਂ ਰਿਹਾ ਤੇ ਲੱਭੀ ਤੇ ਜਾ ਪਰੇਸ਼ਾਨ ਮਹੀਨਾ ਲੰਘ ਗਿਆ ਜੁੱਤੀ ਦਾ ਪੈਰ ਨਹੀਂ ਠੀਕ ਲੱਭਿਆ। ਗਿਆ ਓਏ ਹੋਏ ਹੋ ਵਾਹ ਵਾਹ ਸਜਾ ਸਾਹਿਬ ਚਲੋ ਕੋਈ ਮੁਜਸਮੇ ਦੇ ਕੁਤਕਤਾਰੀਆਂ ਕੱਢੀਆਂ। ਵਾਹ ਐ ਜਗਤ ਐ ਮੇਰੇ ਸਜਾ ਸਾਹਿਬ ਨਹੀਂ ਉੱਥੇ ਵੱਡੇ ਲੋਕ ਵੱਡੀਆਂ ਗੱਲਾਂ ਆਹਾ ਸਟੈਚੂ ਕੋਲੋਂ ਭਾਣ ਲਈ ਹੁੰਦੀ ਮੈਂ ਵੀ ਫਿਰ ਕਹਿ ਸਕਣਾ ਉਹ ਤਾਂ ਚਰਾ ਹਿਲ ਨਹੀਂ ਸਕਦਾ ਭਾਂਤ ਨਹੀਂ ਤੇ ਮੁਜੱਸਮੇ ਨੂੰ ਉਹ ਮੁਜੱਸਮੇ ਦੇ ਕੁਤਕਤਾਰੀਆਂ ਕਿੱਦਾਂ ਨਿਕਲ ਸਕਦੀਆਂ ਮੁਜਸਮੇ ਨੂੰ ਅਸੀਂ ਕੱਢੀਆਂ ਨਾ ਉਹ ਹੱਸੇ ਨਾ ਉਹਦੀ ਸਿਰ ਉਹਦੀ ਮਰਜ਼ੀ ਅਸੀਂ ਤੇ ਕੱਢਤੀ। ਮੈਂ ਵੀ ਸਟੈਚੂ ਕੋਲੋਂ ਭਾਣ ਮੰਗੀ ਭਾਣ ਕਿੱਦਾਂ ਤੈਨੂੰ ਫੜਾਏਗਾ? ਦੱਸ ਤੂੰ ਕੱਲ ਲਈ ਹੁੰਦੀ ਕਿੱਦਾਂ ਦੇ ਸਕਦਾ? ਉਹ ਕੈਸ਼ ਲੈ ਕੇ ਬੈਠਾ ਉਹ ਕੈਸ਼ੀਅਰ ਟੈਕਨੀਕਲ ਜੁਗਤ ਆ। ਮੁਜੱਸਮਾ ਫੰਕਸ਼ਨ ਤੇ ਗਿਆ ਕੈਸ਼ੀਅਰ ਕਾਪੀਆਂ ਲੈ ਕੇ ਗਿਆ ਮੁਜੱਸਮੇ ਕੋ ਭਾਂਤ ਨਹੀਂ ਸਟੈਚੂ ਸਟੈਚੂ ਆਹੋ ਸਟੈਚੂ ਦੀ ਗੱਲ ਸਟੈਚੂ ਮਤਲਬ ਕੀ 100 ਦੇ 90 ਦੇ ਦਿੰਦੇ ਆ ਉੱਥੇ। ਆਹੋ ਨਹੀਂ ਖਾਨ ਸਾਹਿਬ ਇਹ ਵੀ ਜੁਗਤ ਆ ਜਿਵੇਂ ਉਹਨੂੰ ਤੁਸੀਂ ਕੁਤਕਤਾਰੀਆਂ ਕੱਢੀਆਂ ਮੇਰੀ ਵੀ ਜੁਗਤ ਮੰਨੋ 20000 ਰੁਪਇਆ ਤੁਹਾਡੇ ਅੱਲਾ ਮੇਰਾ ਤੁਸੀਂ ਮੇਰੇ ਚੜੇਲ ਦਾ ਪਾਰਲਰ ਹੁੰਦਾ ਹੈ। ਬਹੁਤ ਸੇ ਧੀਮੇ ਲਹਿਜੇ ਚ ਬਕਵਾਸ ਕੀਤੀ। ਵਾਹ ਇਹ ਕਿਆ ਬਾਤ ਵਾਹ ਵਾਹ ਖੁੱਲੇ ਥਾਂ ਤੇ ਜਿੰਨ ਛੱਡੇ ਹੁੰਦੇ ਆਪੇ ਹਾਂ ਮੇਰੀ ਮੁੰਡੇ ਆਪੇ। ਆਡੀਅנס ਮਜ਼ਾ ਲੈ ਗਈ ਹਾਂ ਤੂੰ ਨਹੀਂ ਮਜ਼ਾ ਲੈਣਾ ਬਾਅਦ ਚ ਤੂੰ ਪਰੇਸ਼ਾਨ ਹੋਣਾ ਬੰਦ ਬੈਂਕ ਚ ਬਿੱਲ ਤਾਰਿਆ ਹੁੰਦਾ। ਵਾਹ 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 ਪਾਰਲਰ ਦਾ ਕੁੱਤਾ ਹੁੰਦਾ ਵਾਹ ਪਾਰਲਰ ਦਾ ਕੁੱਤਾ ਜਿਹੜਾ ਕਿਤੇ ਮਰਦ ਨੂੰ ਹੁੰਦਾ ਨਹੀਂ ਬਣਨ ਦੇ ਹਾਂ, ਨਹੀਂ। ਉਹਨੇ ਕਹਾ ਲੇਡੀਜ਼ ਹੋ ਰਸ਼ ਵੇ ਕੇ ਤੂੰ ਹੋ ਉਹ ਆ ਮਲੰਗ ਕੋ ਸਾਈਨ ਕਰਾਏ ਹੁੰਦੇ ਆ ਮਲੰਗ ਪੜ੍ਹੇ ਲਿਖੇ ਵੀ ਹੋ ਸਕਦੇ। ਉਹ ਭਾਣ ਕਿੱਥੇ ਸ਼ਦਾਈ ਕੋ ਰਸਤਾ ਤੁਸੀਂ ਪੁੱਛ ਲੈਂਦੇ ਤੇ ਮੇਰੇ ਮਲੰਗ ਜਿਹੜਾ ਉਹਦੇ ਕੋਲ ਸਾਈਨ ਨਹੀਂ ਹੁੰਦੇ ਦੇਖ ਅੱਧੇ ਮਰਲੇ ਚ ਗਰਾਊਂਡ ਹੁੰਦੀ। ਹਾਂ ਸ਼ਾਟ ਐਦਾਂ ਨਹੀਂ ਜੁਮਤਾ ਕਰ ਬੱਚੇ ਐਦਾਂ ਜੁਮਤਾ ਕਰ ਫਿੱਕੇ ਉਹਦੇ ਹੋਰ। ਆ ਓਏ ਐਡਾ ਕੁ ਪਣਵਈਆ ਹੁੰਦਾ ਈ। ਉਹ ਚੋਕੇ ਜਿੱਥੇ ਮਰਜ਼ੀ ਰਾਜੇ ਬਣਾਈ ਜਿੱਥੇ ਮਰਜ਼ੀ ਸਿਰ ਦੋ ਜੁੱਤੀਆਂ ਮਾਰੀ ਜਾਓ ਖੇਡੀ ਜਾਓ ਹੈ ਕਦੀ ਮੰਜੀ ਤੇ ਕਦੀ ਕਿਤੇ ਬੇਟਾ ਕਾ ਲਾਡਲਾ ਆ ਹਜੇ ਭਵੇਂ ਬਣਨਾ ਉਹਨੇ ਸਿਰ ਉਹਦੀ ਹਾਂ ਕੀਤੀ ਤੋਂ ਪਹਿਲੇ ਨੂੰ ਛਿੱਤਰ ਪਾਉਣਾ ਸ਼ੁਰੂ ਕਰ ਉਹਦੀ ਰਿਹਰਸਲ ਕਰ ਲਈ ਤੇ ਨਾ ਹੋਣੀ ਉਹਦੀ ਰਿਹਰਸਲ ਕਰਨ ਦੇ ਉੱਤੇ ਊਂਠ ਰੇੜੇ ਤੇ ਜਨਾਜ਼ਾ ਖੜਿਆ ਹੁੰਦਾ ਰਹਿ ਜਾ ਸਕਦਾ ਜਦੋਂ ਰਸ਼ ਜ਼ਿਆਦਾ ਹੋਵੇ। ਜ਼ਾਹਿਰ ਬਿਲਕੁਲ ਸਹੀ ਪਿੱਛੋਂ ਪੈਸਾ ਚੁੱਕਣ ਵਾਲਾ ਬਰਾਤ ਤੇ ਪਿੱਛੋਂ ਬੱਚੇ ਆ ਇੱਧਰ ਮਾਰੀ ਪਿੱਛੋਂ ਪੈਸੇ ਚੁੱਕਣ ਵਾਲਾ ਬੱਚਾ। ਪਿੱਛੋਂ ਪੈਸੇ ਚੁੱਕਣ ਵਾਲਾ ਮੱਲੇ 'ਚ ਸਹੀ ਗੱਲ ਆ। ਉਹ ਟੈਪ ਆਹੋ ਨੰਗੇ ਪਿੰਡੇ ਤੇ ਬਗੈਰਤ ਲਿਖਿਆ ਹੁੰਦਾ। ਦੇਖਿਆ ਸ਼ੌਟ ਕਿਦਾਂ ਇਹ ਸਿੱਖਿਆ ਪੁੱਛਿਆ ਕੰਮ ਆਉਂਦਾ ਇਨਸਾਨ ਦੇ ਪੋਲੀ ਇੱਟ ਹੁੰਦੀ ਖਾਨ ਸਾਹਿਬ ਡੋਲੀ ਚ ਸਵਾਰੀਆਂ ਭਾਈਆਂ ਹੁੰਦੀਆਂ। ਕੀ ਬਾਤ ਹੈ ਆਹ ਡੋਲੀ ਦਾ ਕੰਡਕਟਰ ਹੁੰਦਾ ਯਾਰ। ਡੋਲੀ ਦਾ ਚੁਕਣਾ ਇਧਰ ਹੁੰਦਾ ਬਾਅਦ ਭਾਂਡੇ ਭੁੰਡੇ ਸਾਹਮਣੇ ਵਿਆਹ ਤੋਂ ਹਾਂ ਬਾਅਦ ਸਹੀ ਗੱਲ ਖਲਾਰਾ ਸਹੀ ਗੱਲ। ਵਿਆਹ ਵਾਲੇ ਘਰ ਦਾ ਬਗੈਰ ਪੱਤੀ ਤੋਂ ਚਾਹ ਹੁੰਦੀ ਵਾਹ ਵਾਹ ਫਰੀਦ ਹਾਏ 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 ਕੀ ਕਹਿੰਦੇ ਆਪੇ ਹੀ ਆਪੇ ਮੁਨਸਬ ਆਪੇ ਵਾਹ ਲਾਫਟਰ ਵਾਹ ਵਾਹ ਰੇਗਿਸਤਾਨ ਚ ਵਲੀਮਾ ਹੁੰਦਾ। ਹਾਏ 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 ਖੁਸਰੇ ਦਾ ਚੇਲਾ ਹੁੰਦਾ ਘਰ ਦੇ ਕੰਮ ਕਰਨ ਵਾਲਾ ਆਹਾ ਸੱਤਾਂ ਭਰਾਵਾਂ ਚ ਸਭ ਤੋਂ ਵਿਹਲਾ ਹੁੰਦਾ। ਘਰਦਿਆਂ ਵਾਸਤੇ ਲੇਲਾ ਹੁੰਦਾ ਐਡਾ ਲੰਮਾ ਕੇਲਾ ਹੁੰਦਾ। ਕੇਲਾ ਹੁੰਦਾ ਜਿੰਨਾਂ ਦਾ ਮੇਲਾ ਹੁੰਦਾ ਪੈਸਾ ਨਾ ਧੇਲਾ ਹੁੰਦਾ ਆਪੇ ਹੀ ਅੱਜ ਗੂੰਗੇ ਦਾ ਮਾਈਕ ਹੁੰਦਾ। ਇਸ਼ਾਰਿਆਂ ਦਾ ਸਿੰਗਰ ਆ ਰਿਹਾ ਤੇ ਉਹਨੂੰ ਕਹਿ ਰਿਹਾ ਆਵਾਜ਼ ਖੋਲ ਥੋੜੀ। ਆਹ ਲੈ ਵਾਲੀਮ ਵੀ ਵਧਾ ਇਕੋ ਦੇ ਉਹ ਕਹਿੰਦਾ ਇਕੋ ਵੀ ਦੇ ਇੱਕੋ ਦੇ ਇਕੋ ਓਏ ਹੋਏ ਗੋਭੀ ਦੀ ਸੁੰਡੀ ਹੁੰਦੀ ਵਾਹ 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 ਹੈ ਆਹ ਕੱਟਦਿਆਂ ਅਚਾਨਕ ਹਾਂ ਨਹੀਂ ਭਣਾ ਇਹ ਤਾਂ ਸੁੰਡੀ ਆ ਨਹੀਂ ਸਿੱਟ ਪਰਾਂ ਮਗਰੋਂ ਲੈ ਤੂੰ ਹੋਰ ਇਹ ਗੱਲ ਚੀਜ਼ ਹਾਂ ਆਹ ਠੀਕ ਹੋ ਗਿਆ ਬਤਾਉਂਦਾ ਕੀੜਾ ਹੁੰਦਾ ਹਾਂ ਹੁੰਦੇ ਸਬਜ਼ੀਆਂ ਨਿਕਲਦੇ ਪਰੇਸ਼ਾਨ ਕਿਉਂ ਹੋਏ ਨਿਕਲਦੇ ਸਭ ਆ ਬਈ ਸਮੋਸੇ ਨਾਲ ਪਲਸਤਰ ਕੀਤਾ ਹੁੰਦਾ ਦੋ ਘੜੀ ਆਰਾਮ ਨਾ ਕਰ ਲਈ ਅੱਖ ਨਾ ਲਾ ਲਈ ਹਾਏ ਹਾਏ ਤੂੰ ਹੱਥ ਥੱਕ ਬਹੁਤ ਗਏ ਹੱਸ ਯਾਰ ਹੱਸ ਇਹ ਕੇ ਪਕੌੜੇ ਨਾਲ ਖਾਰਜ ਕੀਤੀ ਹੁੰਦੀ ਇਹ ਕਿਹੜੀ ਗੱਲ ਨੌਕਰਾਂ ਹੀ ਕੋਲੇ ਦਾ ਬੇਟੇ ਰੋਜ਼ਾ ਖੋਲੀ ਦਾ ਰੋਟੀ ਸਮੋਸੇ ਨਾਲ ਕੀ ਕਰਦਾ ਤੂੰ ਸਮੋਸੇ ਨਾਲ ਇਹ ਇਫਤਾਰੀ ਦਾ ਸਮਾਨ ਹੈ ਬੇਟੇ ਇਹ ਜੁਗਤ ਨਹੀਂ ਹੈਗੀ ਆਹੋ ਇਹ ਇਫਤਾਰੀ ਦਾ ਸਮਾਨ ਹੈ ਜੁਗਤ ਨਹੀਂ ਹੈਗੀ ਆਹੋ ਸਹੀ ਗੱਲ ਆ ਥੁੱਕਾਂ ਨਾਲ ਜੰਗ ਲੜੀ ਹੁੰਦੀ ਯਾਰ ਖਾਨ ਸਾਹਿਬ ਓਏ ਤਾਂ ਮੂੰਹ ਕਰਕੇ ਉਹ ਤੂੰ ਹਾਂ, ਆਪਣੇ ਰਿਸ਼ਤੇਦਾਰਾਂ ਤੇ ਰਿਸ਼ਤੇਦਾਰਾਂ ਆਪਣੇ ਘਰ ਘਰ ਚ ਹੀ ਭੈਣਾਂ ਭਰਾਵਾਂ ਦੇ ਆਏ ਗਏ ਬਾਅਦ ਥੂ 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 ਤੈਨੂੰ ਕਹਿ ਰਿਹਾ ਤਿੰਨ ਮੈਂ ਮਾਰਤੇ ਆ ਆ ਉਹਨਾਂ ਦੇ ਬਾਕੀ ਤੂੰ ਮਾਰ ਦੇ
ਬਾਕੀ ਜਿਹੜੇ ਮੇਰਾ ਮੂੰਹ ਖੁਸ਼ਕ ਹੋ ਗਿਆ, ਮੈਂ ਹੁਣ ਕੱਲ ਮੈਂ ਲੜਾਂਗਾ। ਥੱਕ ਗਿਆ ਮੈਂ ਜਮਾ ਕਰ ਰਿਹਾ ਕੱਲ ਵਾਸਤੇ ਤੂੰ ਕਰ ਦੇ ਵਕਤ ਜ਼ਾਇਆ ਕਰਨ ਵਾਲਾ ਮਰਾਸੀ ਹੁੰਦਾ। ਓਏ ਹੋਏ ਹੋਏ ਵੱਡੀ ਗੱਲ ਬੋਲ। ਇਹ ਸਾਰੀ ਜ਼ਿੰਦਗੀ ਕੰਮ ਹੀ ਕੋਈ ਨਹੀਂ ਕੀਤਾ ਵੇਲਾ ਤੇ ਕੰਮ ਆਉਂਦਾ ਵੀ ਆ ਤੇ ਕਰਨ ਨਹੀਂ ਦਿਆ। ਕਰ ਨਹੀਂ ਰਿਹਾ ਤੇ ਵਕਤ ਜ਼ਾਇਆ ਕਰ ਲਿਆ ਆਹੋ ਵਕਤ ਗੁਜ਼ਰਦਾ ਜਾਵੇ ਇਹ ਉਹ ਆ ਚਲੋ ਜੀ। ਹਾਂਜੀ ਜੂਤ ਕਹਿੰਦੇ ਠੇਕਾ ਨੀ ਲਾਉਣਾ ਹਾਂਜੀ ਚਿੜੀ ਛਿੱਕੇ ਨਾਲ ਚਾਹ ਪੁਣੀ ਹੁੰਦੀ ਆਹਾ ਮੈਂ ਕਿਹਾ ਆਰਾਮ ਕਰ ਲਈ ਸੁਣਾਇਆ ਤੁਹਾਡੇ ਕੋਲ ਜਾਂ ਤੂੰ ਵੀ ਆਰਾਮ ਕਰ ਲਓ ਅੱਖ ਲਾ ਲਾ ਦੋ ਘੜੀ ਤਾਰਕਾਬਾਦ ਦਾ ਵੀਜ਼ਾ ਹੁੰਦਾ। ਓ ਨੇੜੇ ਚੱਲ ਗਿਆ ਸਾਜਰੇ ਮੋਹਰ ਲੱਗ ਗਈ ਜਲਦੀ ਸਟਰਗਲ ਨਹੀਂ ਕਰਨੀ ਪਈ ਇਸਲਾਮਾਬਾਦ ਜਾਣਾ ਪੈ ਗਿਆ ਸਹੀ ਗੱਲ ਹੈ। ਚਲੋ ਵਾਹ ਵਾਹ ਨਾਲ ਦੇ ਘਰ ਜਾਣ ਲਈ ਰਕਸ਼ਾ ਮੰਗਾਇਆ ਹੁੰਦਾ ਆਹਾ ਉੱਥੇ ਕੀ ਲੋੜ ਸੀ ਜਾਂਦੇ ਲੂਲੇ ਸੀ ਘਰ ਵਾਲੇ ਤੇ ਤਾਰਕਾਬਾਦ ਦਾ ਵੀਜ਼ਾ ਹੁੰਦਾ ਵਾ ਦਾ ਵੀਜ਼ਾ ਤਾਰਕਾਬਾਦ ਲਵਾਇਆ ਜਿਹਨੇ ਹੁਣ ਦੁਬਈਓਂ ਜੋ ਤਾਰਕਾਬਾਦ ਆਉਣਾ ਤੇ ਉਹਨੇ ਵੀਜ਼ਾ ਨੀ ਲਵਾਉਣਾ। ਵੀਜ਼ਾ ਲਵਾ ਕੇ ਹੋਣਾ ਤੇ ਫਾਇਦਾ ਤੁਸੀਂ ਗੱਲ ਹੀ ਇਦਾਂ ਕਰੋ ਕੋਈ ਦੁਬਈਓਂ ਤਾਰਕਾਬਾਦ ਦਾ ਵੀਜ਼ਾ ਮੈਂ ਕਿਉਂ ਪੂਰੀ ਗੱਲ ਐਡੀ ਇਹ ਤਾਂ ਦੱਸਣੀ ਇਹ ਤਾਂ ਉਹਨੇ ਕਰਨੀ ਵੀ ਉਧਰੋਂ ਦੀ ਪਹਿਲੋਂ ਹੋ ਕੇ ਆਉਣਾ ਸੀ ਰਕਸ਼ਾ ਐਡੀ ਗੱਲ ਕਿਤੇ ਵਾਹ ਵਾਹ ਗੁਲਾਮਾਬਾਦ ਦੀ ਕੌਣ ਹੁੰਦੀ ਉਹ ਨੁੱਕਰ ਤੇ ਦੁਕਾਨ ਜਿਹੜੀ। ਹਾਂ ਉਹਨਾਂ ਦੀ ਕੌਣ गुलामाबाद की कौन 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 आप कौन प्लीज बताएं कौन आप ਹਾਂ 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 ਪੁੱਠਾ ਕਛੂਆ ਫੜ ਕੇ ਕਿਲ ਠੋਕਿਆ ਹੁੰਦਾ। ਉਹ ਸਖਤ ਹੁੰਦਾ ਉਤੋਂ। बिल्कुल बिल्कुल आहा। काफी ਬਗੈਰ ਲੀਕਾਂ ਤੋਂ ਜ਼ੈਬਰਾ ਹੁੰਦਾ ਆਹਾ ਉਹ ਖੋਤਾ ਹੋ ਗਿਆ ਫਿਰ। ਜ਼ੈਬਰੇ ਤੇ ਲੀਕਾਂ ਹੁੰਦੀਆਂ, ਖੋਤੇ ਤੇ ਨਹੀਂ ਹੁੰਦੀਆਂ। नहीं होंगी बस ये ਘੋੜਾ ਹੋ ਗਿਆ, ਘੋੜਾ ਚਿੱਟਾ ਹੁੰਦਾ ਬਿਲਕੁਲ। आ ਇਹ ਕੀ ਗੱਲ ਲੀਕਾਂ ਪਾ ਕੇ ਤੂੰ ਅਸਮਾਨੀ ਬਿਜਲੀ ਨਾਲ ਮੋਬਾਈਲ ਚਾਰਜ ਕੀਤਾ। क्या कहने तीर लाके आली। टच आ गई ਲਓ ਜੀ ਨਾਜ਼ਰੀਨ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਤੇ ਅਛੂ ਖਾਨ ਸਾਹਿਬ ਨੇ ਡਰਾਮੇ ਦੇ ਵੀ ਜਾਣਾ। ਫੈਸਲਾਬਾਦ ਚ ਤੁਸੀਂ ਅਗਰ ਹੋਵੋ ਤੇ ਕਿੱਥੇ ਡਰਾਮਾ ਕਰ ਰਹੇ? सबीना जी ਸਬੀਨਾ। ਇਹ ਬਹੁਤ ਸਬੀਨਾ ਇਨਸਾਨ ਆ ਯਾਰ। बाकी कमीना भी नाल ਅੱਛਾ ਖਾਨ ਸਾਹਿਬ ਉਹਨਾਂ ਨੇ ਇਹੋ ਹੀ ਕਿਹਾ ਸੀ ਉਦਾਂ ਆਪਣਾ ਬਹੁਤ ਖਿਆਲ ਰੱਖਣਾ। ਲਾ